1984 ਸਿੱਖ ਨਸਲਕੁਸ਼ੀ ਯਾਦਗਾਰ ਕਨੈਟਿਕਟ ਸੂਬੇ ਦੇ ਵਿਲਾਮੈਟਿਕ ਸ਼ਹਿਰ ਵਿੱਚ ਸਥਿਤ ਪਬਲਿਕ ਲਾਇਬ੍ਰੇਰੀ ਵਿੱਚ ਲਗਾਈ ਗਈ। 1984 ਨਸਲਕੁਸ਼ੀ ਦੀ ਇਹ ਯਾਦਗਾਰ ਪਹਿਲਾਂ ਵੀ ਅਮਰੀਕਾ ਦੀ ਇੱਕ ਲਾਇਬ੍ਰੇਰੀ ਵਿੱਚ ਲਗਾਈ ਗਈ ਸੀ, ਜਿਸ ਨੂੰ ਨਿਊਯਾਰਕ ਦੀ ਭਾਰਤੀ ਕੌਂਸਲੇਟ ਸੰਦੀਪ ਚੱਕਰਵਰਤੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਤੇ ਸਨ। ਕਿਸੇ ਹੱਦ ਤੱਕ ਤਾਂ ਭਾਰਤੀ ਏਜੰਸੀਆਂ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋਈਆਂ, ਪਰ ਗੁਰੂ ਦੇ ਸਿੰਘਾਂ ਨੇ ਬਰਾਬਰ ਭਾਜੀ ਮੋੜਦਿਆਂ 100 ਤੋਂ ਵੱਧ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦੇ ਹੋਰਡਿੰਗ ਬੋਰਡ ਸਾਰੀ ਕਨੈਟਿਕਟ ਸੂਬੇ ਵਿੱਚ ਲਗਾਏ ਤੇ ਇਹ ਅਮਰੀਕਨ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੇ। ਸਰਦਾਰ ਸਵਰਨਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੇ ਇਸ ਨੂੰ ਕੌਮ ਦੀ ਅਣਖ ਤੇ ਗਿਆਰਤ ਦਾ ਮਸਲਾ ਬਣਾ ਕੇ ਇਸ ਮੁਹਿੰਮ ਨੂੰ ਜਾਰੀ ਰੱਖਿਆ, ਜਿਸ ਦੇ ਸਿੱਟੇ ਵਜੋਂ ਅਮਰੀਕਨ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਚਲਦਿਆਂ ਅਸੀਂ ਦੇਖਦੇ ਹਾਂ ਕਿ ਇਹ ਯਾਦਗਾਰ 1 ਮਹੀਨਾ ਕਨੈਟਿਕਟ ਕਾਲਜ ਲਗਾਈ ਗਈ, ਜਿੱਥੇ ਕਿ ਵਿਦਿਆਰਥੀਆਂ ਨੇ 1984 ਨਸਲਕੁਸ਼ੀ ਉੱਪਰ ਸੈਮੀਨਾਰ ਆਯੋਜਿਤ ਕੀਤੇ ਤੇ ਪਹਿਲੀ ਵਾਰ ਕਿਸੇ ਵਿਦੇਸ਼ੀ ਕਾਲਜ ਵਿੱਚ ਸਿੱਖ ਨਸਲਕੁਸ਼ੀ ਉੱਪਰ ਚਰਚਾ ਹੋਈ। ਸਿੱਖ ਜਜ਼ਬਿਆਂ ਨੂੰ ਅਮਰੀਕਨ ਨਾਗਰਿਕਾਂ ਨੇ ਸਿਰਫ ਸਮਝਿਆ ਹੀ ਨਹੀਂ, ਸਗੋਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਦੀਆਂ ਕੋਸ਼ਿਸ਼ਾਂ ਸਦਕਾ ਸਿੱਖ ਨਸਲਕੁਸ਼ੀ ਉੱਪਰ ਬਿੱਲ ਵੀ ਪਾਸ ਹੋਇਆ। ਕਨੈਟਿਕਟ ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਤੇ 1 ਨਵੰਬਰ ਨੂੰ ਰਹਿੰਦੀ ਦੁਨੀਆ ਤੱਕ ਕਨੈਟਿਕਟ ਸਟੇਟ ਇਸ ਦਿਨ ਨੂੰ ਯਾਦਗਾਰ ਵਜੋਂ ਮਨਾਇਆ ਕਰੇਗੀ। ਸਿੱਖਾਂ ਲਈ ਇਸ ਮਤੇ ਦੇ ਪਾਸ ਹੋਣ ਨਾਲ ਸਟੇਟ ਪਾਰਲੀਮੈਂਟ ਦੇ ਦਰਵਾਜ਼ੇ ਹਰ ਸਾਲ ਖੁੱਲੇ। ਇਸੇ ਦੇ ਨਾਲ ਸਟੇਟ ਗਵਰਨਰ ਨੇ ਜੂਨ ਦੇ ਮਹੀਨੇ ਨੂੰ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ। ਸਿਰਫ ਸਿੱਖ ਨਸਲਕੁਸ਼ੀ ਨੂੰ ਹੀ ਮਾਨਤਾ ਨਹੀਂ ਦਿੱਤੀ ਗਈ, ਸਗੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਇਹੀ ਨਹੀਂ, ਇਹ ਯਾਦਗਾਰ 1 ਮਹੀਨਾ ਵਰੀਗਨ ਇਤਿਹਾਸਕ ਗੈਲਰੀ ਵਿੱਚ ਵੀ ਸੁਸ਼ੋਭਿਤ ਰਹੀ। ਅੱਜ ਹੁਣ ਇਹ ਯਾਦਗਾਰ ਸਫ਼ਰ ਕਰਦੀ ਵਿਲਾਮੈਟਿਕ ਪਬਲਿਕ ਲਾਇਬ੍ਰੇਰੀ ਵਿੱਚ 1 ਮਹੀਨੇ ਲਈ ਲਗਾਈ ਗਈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਭਾਰਤੀ ਕੌਂਸਲੇਟ ਦੀ ਸਿੱਖਾਂ ਦੇ ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਾਰਨ ਪਿਛਲੇ ਸਮੇਂ 96 ਗੁਰਦੁਆਰਾ ਸਾਹਿਬਾਨਾਂ ਨੇ ਮਤਾ ਪਾਸ ਕਰਕੇ ਬੈਨ ਲਗਾਇਆ ਸੀ। ਸਮੁੱਚੀਆਂ ਹੀ ਜਥੇਬੰਦੀਆਂ ਅਤੇ ਅਮਰੀਕਨ ਸਿੱਖ ਸੰਗਤਾਂ ਦੀ ਇਹ ਪਹੁੰਚ ਹੋਣੀ ਚਾਹੀਦੀ ਹੈ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ਵਿੱਚ ਇਹੋ ਜਿਹੇ ਉਪਰਾਲੇ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੇ ਸਾਲ 1984 ਸਿੱਖ ਜੈਨੋਸਾਈਡ ਮੈਮੋਰੀਅਲ ਓਟਿਸ ਲਾਇਬ੍ਰੇਰੀ ਵਿੱਚ ਵੀ ਲਗਾਇਆ ਗਿਆ ਸੀ ਤੇ ਇੰਡੀਆ ਦੀ ਸਰਕਾਰ ਨੇ ਆਪਣਾ ਇੱਕ ਦਹਿਸ਼ਤਗਰਦ ਚਿਹਰਾ ਦਿਖਾਇਆ ਸਾਨੂੰ ਇੱਕ ਵਾਰੀ ਹੋਰ। ਤੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਦੇ ਦੌਰੇ ਤੇ ਸੀ, ਉਹਨਾਂ ਨੇ ਉਹ ਮੈਮੋਰੀਅਲ ਹਟਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਮਝਦਾ ਵੀ ਉਹਨਾਂ ਦਾ ਕੀਤਾ ਹੋਇਆ ਕੰਮ ਸਿੱਖਾਂ ਲਈ ਇੱਕ ਬਲੈਸਿੰਗ ਇਨ ਡਿਸਗਾਈਜ਼ ਸੀ, ਕਿਉਂਕਿ ਜਿਹੜਾ ਐਕਸਪੋਜ਼ਰ ਸਿੱਖਾਂ ਨੂੰ ਮਿਲਿਆ ਤੇ ਜਿਹੜਾ 35 ਸਾਲ ਤੋਂ ਦੱਬਿਆ ਨੈਰੇਟਿਵ ਸੀ ਸਿੱਖਾਂ ਦਾ, ਉਹ ਇੱਕ ਉੱਭਰ ਕੇ ਬਾਹਰ ਆਇਆ। ਤੇ ਉਸ ਤੋਂ ਬਾਅਦ ਮੈਮੋਰੀਅਲ ਕਨੈਟਿਕਟ ਕਾਲਜ ਦੇ ਵਿੱਚ ਲਗਾਇਆ ਗਿਆ 1 ਮਹੀਨੇ ਲਈ, ਜਿੱਥੇ ਬੱਚਿਆਂ ਨੇ ਈਵਨ ਕਿ ਪੇਪਰ ਵੀ ਲਿਖੇ ਸਿੱਖ ਜੈਨੋਸਾਈਡ ਤੇ। ਫਿਰ ਉਹ ਮੈਮੋਰੀਅਲ ਜਿਹੜੀ ਵੋਰੀਗਨ ਗੈਲਰੀ ਹੈ ਨਾਰਵਿਚ ਦੇ ਵਿੱਚ, ਜਿੱਥੇ ਅਬਰਾਹਮ ਲਿੰਕਨ ਵੀ ਆਏ ਸਨ, ਉਸ ਜਗ੍ਹਾ ਤੇ ਲਗਾਇਆ ਗਿਆ ਤੇ ਹੁਣ ਇਹ ਮੈਮੋਰੀਅਲ ਸੁਸ਼ੋਭਿਤ ਹੈ ਵਿਲਾਮੈਟਿਕ ਲਾਇਬ੍ਰੇਰੀ ਵਿੱਚ। ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਵੀ ਪੂਰੇ 1 ਮਹੀਨੇ ਲਈ ਐਗਜ਼ੀਬਿਸ਼ਨ ਇੱਥੇ ਲੱਗੀ ਹੈ, ਪਲੀਜ਼ ਵਿਲਾਮੈਟਿਕ ਕਨੈਟਿਕਟ ਦੇ ਵਿੱਚ ਆਓ ਤੇ ਮੈਮੋਰੀਅਲ ਨੂੰ ਦੇਖੋ, ਆਪਣੇ ਬੱਚਿਆਂ ਨੂੰ ਦਿਖਾਓ ਤੇ ਅਸੀਂ ਹੋਰ ਵੀ ਕੋਸ਼ਿਸ਼ ਕਰੀਏ ਵੀ ਕਿਵੇਂ ਅਸੀਂ ਸਿੱਖ ਅਵੇਅਰਨੈਸ ਫੈਲਾ ਸਕਦੇ ਹਾਂ ਇਹਨਾਂ ਤਰੀਕਿਆਂ ਦੇ ਨਾਲ। ਜਿਹੜੀਆਂ ਮੇਰੀਆਂ ਬੇਨਤੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।